ਪੁੱਛਿਆ ਜਾ ਰਿਹਾ ਬਹੁਤਿਆਂ ਵੱਲੋਂ ਕਿ ਭਾਈ ਜੇ ਇਵੇਂ ਹੀ ਥੁੱਕ ਕੇ ਚੱਟਣਾ ਸੀ ਤੇ 1 ਸਾਲ ਕਿਉਂ ਮੁਲਕ ਦਾ ਵੀ ਬਰਬਾਦ ਕੀਤਾ ਹੈ। ਹੁਣ ਇਹਦਾ ਮਤਲਬ ਇਹ ਹੈ ਕਿ ਜੰਮੂ ਕਸ਼ਮੀਰ ਦੀ ਉਹਨਾਂ ਦੀ ਪਾਲਿਸੀ ਪੂਰੀ ਤਰ੍ਹਾਂ ਫੇਲ ਹੋਈ ਹੈ, ਕੋਈ ਹਿੰਸਾ 'ਚ ਕਮੀ ਨਹੀਂ ਹੋਈ। ਸਾਹਮਣੇ ਇਹ ਆਇਆ ਕਿ CAA ਨੂੰ ਪਾਸ ਹੋਇਆ 2 ਸਾਲ ਹੋ ਗਏ ਨੇ, ਅਜੇ ਤੱਕ ਉਹ ਨਿਯਮ ਹੀ ਨਹੀਂ ਬਣਾਏ ਗਏ ਜਿਹਦੇ ਥੱਲੇ ਉਹ ਸਿਟੀਜ਼ਨਸ਼ਿਪ ਲਈ ਅਪਲਾਈ ਕਰ ਸਕਦੇ ਨੇ। ਇਹਦਾ ਮਤਲਬ ਹੈ ਕਿ ਸਿਰਫ ਤੇ ਸਿਰਫ ਇੱਕ ਪੋਲੀਟੀਕਲ ਏਜੰਡਾ ਰੱਖ ਕੇ ਮੁਸਲਮਾਨਾਂ ਦੇ ਵਿੱਚ ਖੌਫ ਪੈਦਾ ਕਰਨ ਲਈ ਇਹ ਕਾਨੂੰਨ ਬਣਾਏ ਗਏ, ਲੇਕਿਨ ਅੱਜ ਤੱਕ ਕਿਸੇ ਨੂੰ ਵੀ ਇਹਦਾ ਫਾਇਦਾ ਨਹੀਂ ਮਿਲਿਆ ਹੈ। ਅਫਗਾਨਿਸਤਾਨ 'ਚ ਟੋਟਲ ਕਲੈਪਸ, ਜਿੱਥੇ 3 ਬਿਲੀਅਨ ਡਾਲਰ ਤੋਂ ਜ਼ਿਆਦਾ ਉਹਨਾਂ ਨੇ ਇਨਵੈਸਟ ਕੀਤਾ ਹੈ। ਕਿੰਨੇ ਇਹਨਾਂ ਨੇ ਆਪਣੇ ਸਪਾਈਂਗ ਸੈਂਟਰ, ਜਸੂਸੀ ਸੈਂਟਰ ਪਾਕਿਸਤਾਨ ਨਾਲ ਲੱਗਦੀ ਸਰਹੱਦ ਤੇ ਖੋਲ੍ਹੇ। 15 ਅਗਸਤ ਨੂੰ ਤਾਲਿਬਾਨ ਨੇ ਕਾਬਲ ਤੇ ਕਬਜ਼ਾ ਕੀਤਾ। 17 ਅਗਸਤ ਨੂੰ ਇਹਨਾਂ ਨੇ ਆਪਣੇ ਸਾਰੇ ਮਜ਼ਾਰੇ ਸ਼ਰੀਫ, ਕੰਧਾਰ, ਦੂਜੇ ਤੀਜੇ ਸਭ ਉੱਥੋਂ ਭੱਜੇ। ਉਹ ਵਕਤ ਆ ਗਿਆ ਜੋ ਕਿਸਾਨ ਅੰਦੋਲਨ ਨੇ ਇਹਨਾਂ ਨੂੰ ਥੁੱਕ ਕੇ ਜਿਹੜਾ ਜੋ ਇਹਨਾਂ ਨੇ ਥੁੱਕਿਆ ਸੀ ਉਹੀ ਚੱਟਣ ਤੇ ਮਜਬੂਰ ਕੀਤਾ। ਅਮਰੀਕਾ ਨੇ ਇਹਨਾਂ ਦੇ ਕੰਨ 'ਚ ਕਿਹਾ ਹੋਣਾ ਕਿ ਪੁੱਤਰ ਹੁਣ ਕੋਈ ਤੁਹਾਡੇ ਕੋਲ ਚੁਆਇਸ ਨਹੀਂ ਹੈ, ਜਾ ਕੇ ਚੱਟੋ ਜੋ ਤੁਸੀਂ ਥੁੱਕਿਆ ਹੋਇਆ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਅਫਗਾਨਿਸਤਾਨ ਤੇ ਭਾਰਤ ਦੇ ਹਵਾਲੇ ਨਾਲ ਕਿ ਭਾਰਤ ਸਰਕਾਰ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਵਿੱਚ ਭਾਰਤੀ ਅੰਬੈਸੀ ਨੂੰ ਮੋੜ ਖੋਲਣ ਤੇ ਵਿਚਾਰ ਕਰ ਰਹੀ ਹੈ। ਸੋ ਇਸ ਦਾ ਮਤਲਬ ਹੈ ਕਿ ਤਾਲਿਬਾਨ ਦੀ ਹਕੂਮਤ ਨੂੰ ਮਾਨਤਾ ਦੇਣਾ। ਸੋ ਵਿਊਅਰਸ ਯਾਦ ਰਹੇ ਕਿ ਮੋਦੀ ਸਮੇਤ ਭਾਰਤੀ ਹਾਕਮਾਂ ਨੇ ਤਾਲਿਬਾਨ ਨੂੰ ਦਹਿਸ਼ਤਗਰਦ ਕਹਿ ਕੇ ਦੁਰਕਾਰਿਆ ਸੀ, ਹੁਣ ਖੁਦ ਹੀ ਥੁੱਕ ਕੇ ਝੱਟ ਰਹੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਤੁਸੀਂ ਯੂਜ਼ ਕੀਤੀ ਹੈ ਐਕਸਪ੍ਰੈਸ਼ਨ ਜਿਹੜੀ ਮੇਰਾ ਖਿਆਲ ਹੈ ਇਸ ਤੋਂ ਵਧੀਆ ਕੋਈ ਨਹੀਂ ਹੈ, ਥੁੱਕ ਕੇ ਚੱਟਣਾ ਜੀ। ਹੁਣ ਜ਼ਾਹਰ ਹੈ ਵੈਸੇ ਤਾਂ ਮੋਦੀ ਨੇ ਵੀ ਥੁੱਕ ਕੇ ਚੱਟਿਆ ਉਹੀ ਖੇਤੀ ਕਾਨੂੰਨ, ਜਿਵੇਂ 1 ਸਾਲ। ਔਰ ਇਹ ਪੁੱਛਿਆ ਜਾ ਰਿਹਾ ਬਹੁਤਿਆਂ ਵੱਲੋਂ ਕਿ ਭਾਈ ਜੇ ਇਵੇਂ ਹੀ ਥੁੱਕ ਕੇ ਚੱਟਣਾ ਸੀ ਤੇ 1 ਸਾਲ ਕਿਉਂ ਮੁਲਕ ਦਾ ਵੀ ਬਰਬਾਦ ਕੀਤਾ ਹੈ। ਬਿਲਕੁਲ 700 ਤੋਂ ਜ਼ਿਆਦਾ ਜਿਹੜੀਆਂ ਜਾਨਾਂ ਗਈਆਂ ਉਹਨਾਂ ਦਾ ਖੂਨ ਵੀ ਤੁਹਾਡੇ ਸਿਰ ਤੇ ਹੈ। ਔਰ ਜਿਹੜਾ ਬਿਲੀਅਨਸ ਆਫ ਰੁਪੀਸ ਜਿਹੜੇ ਨੇ ਇਸ ਸਾਰੇ ਦੇ ਵਿੱਚ ਖਰਚ ਹੋਏ ਉਹ ਕੌਣ ਦੇਗਾ ਔਰ ਉਹਦੇ ਲਈ ਕੌਣ ਜ਼ਿੰਮੇਵਾਰ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਤਾਂ ਜਿਸ ਕਿਸਮ ਦੇ ਜਦੋਂ ਹਾਕਮ ਹੁੰਦੇ ਨੇ ਉਹ ਫਲ ਅਲਟੀਮੇਟਲੀ ਫਿਰ ਲੋਕਾਂ ਨੂੰ ਭੁਗਤਣਾ ਪੈਂਦਾ। ਵਿਦਨ ਕੰਟਰੀ ਜਿਹੜੀਆਂ ਇਹਨਾਂ ਦੀਆਂ ਨੀਤੀਆਂ ਨੇ ਜੋ ਇਹਨਾਂ ਨੇ 2014 ਤੋਂ ਬਾਅਦ ਔਰ ਖ਼ਾਸ ਤੌਰ ਤੇ 2019 ਤੋਂ ਬਾਅਦ ਜੋ ਹੁਣ ਕਸ਼ਮੀਰ ਦੇ ਵਿੱਚ ਵੀ ਚੱਲ ਰਿਹਾ। ਅੱਜ BJP ਦਾ ਸੈਸ਼ਨ ਸ੍ਰੀਨਗਰ 'ਚ ਉਹਨਾਂ ਨੇ ਕਿਹਾ ਜੀ ਅਸੀਂ ਜੰਮੂ ਕਸ਼ਮੀਰ ਨੂੰ ਸਟੇਟਹੁੱਡ ਦੀ ਮੰਗ ਕਰਦੇ ਹਾਂ, ਪਰ ਸਟੇਟਹੁੱਡ ਉਦੋਂ ਦਿੱਤਾ ਜਾਏਗਾ ਜਦੋਂ ਜਿਹੜੀਆਂ ਸਿਵਿਲੀਅਨਸ ਦੀਆਂ ਕਿਲਿੰਗਸ ਨੇ, ਟਾਰਗੇਟ ਕਿਲਿੰਗਸ, ਇਹ ਬੰਦ ਹੋਣਗੀਆਂ। ਇਹਦਾ ਮਤਲਬ ਇਹ ਹੈ ਕਿ ਵੀ 2019 ਤੋਂ ਹੁਣ ਤੱਕ ਇੰਨਾ ਵਕਤ ਬੀਤਣ ਤੋਂ ਬਾਅਦ ਆਲਮੋਸਟ 2 ਸਾਲ ਸਿਚੁਏਸ਼ਨ ਕੰਟਰੋਲ 'ਚ ਨਹੀਂ ਹੈ ਜੀ। ਔਰ ਉਹਨਾਂ ਨੂੰ ਕੋਈ ਨਹੀਂ ਪਤਾ ਵੀ ਉਹਨਾਂ ਨੇ ਕੀ ਕਰਨਾ ਹੈ। ਕੰਡੀਸ਼ਨਲ ਉਹ ਕਰ ਰਹੇ ਨੇ ਕਿ ਜੀ ਇਹ ਜੇ ਬੰਦੇ ਮਾਰਨੇ ਬੰਦ ਕਰ ਦਿਓ ਅਸੀਂ ਦੇ ਦਿਆਂਗੇ। ਹੁਣ ਇਹਦਾ ਮਤਲਬ ਇਹ ਹੈ ਕਿ ਜੰਮੂ ਕਸ਼ਮੀਰ ਦੀ ਉਹਨਾਂ ਦੀ ਪਾਲਿਸੀ ਪੂਰੀ ਤਰ੍ਹਾਂ ਫੇਲ ਹੋਈ ਹੈ, ਕੋਈ ਹਿੰਸਾ 'ਚ ਕਮੀ ਨਹੀਂ ਹੋਈ। ਉਸੇ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ। ਫੌਜ ਦਾ ਆਪਰੇਸ਼ਨ ਦੇ ਨਾਂ ਥੱਲੇ ਜਿਹੜੇ ਬੇਗੁਨਾਹ ਨੌਜਵਾਨ ਹੈ ਉਹ ਮਾਰੇ ਜਾ ਰਹੇ ਨੇ। ਹੁਣ ਇਸੇ ਤਰ੍ਹਾਂ ਜਦੋਂ CAA ਇਹਨਾਂ ਨੇ ਲਿਆਂਦਾ ਕਿ ਜੀ ਇੰਨੇ ਮਿਲੀਅਨ ਗੈਰ ਕਾਨੂੰਨੀ ਬੰਗਲਾਦੇਸ਼ੀ ਦੂਜੇ ਲੋਕ ਉਹਨਾਂ ਨੂੰ ਅਸੀਂ ਬਾਹਰ ਕੱਢਣੇ, ਔਰ ਨਾਲ ਦੀ ਨਾਲ ਕਿਉਂਕਿ ਨੈਸ਼ਨਲ ਰਜਿਸਟਰੀ ਆਫ ਸਿਟੀਜ਼ਨਸ NRC ਵੀ ਨਾਲ ਲਿਆਂਦਾ ਕਿ ਜੀ ਉਹ ਰਜਿਸਟਰ ਕਰਾਉਣ, ਤੇ ਫਿਰ ਇਹ ਜਿਹੜਾ ਛੁੰਛਣਾ ਇਹ ਫੜਾਇਆ ਗਿਆ ਕਿ ਜੀ ਇਹ ਜਿਹੜਾ ਅਸੀਂ CA ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੈ ਉਹਦੇ ਥੱਲੇ ਅਫਗਾਨਿਸਤਾਨ ਔਰ ਬੰਗਲਾਦੇਸ਼, ਔਰ ਬੰਗਲਾਦੇਸ਼ ਨਹੀਂ ਸੀ ਉਹਦੇ ਸ਼ਾਮਲ, ਅਫਗਾਨਿਸਤਾਨ, ਪਾਕਿਸਤਾਨ ਔਰ ਦੂਸਰਿਆਂ ਤੋਂ ਆਉਣ ਵਾਲੇ ਨੌਨ ਮੁਸਲਿਮ ਉਹਦੇ 'ਚ ਉਹਨਾਂ ਨੇ ਬੋਧੀ, ਜੈਨੀ, ਈਸਾਈ, ਸਿੱਖ, ਹਿੰਦੂ, ਇਹ ਮੁਸਲਮਾਨ ਬਾਹਰ ਰੱਖੇ। ਹੁਣ ਅੱਜ ਇੱਕ ਡਿਸਕਸ਼ਨ ਚੱਲ ਰਹੀ ਸੀ ਕਿ 2 ਸਾਲ ਹੋ ਗਏ ਨੇ CAA ਨੂੰ ਪਾਸ ਕੀ। ਹੁਣ ਕਿਉਂਕਿ ਇਹ ਪੁੱਛਿਆ ਜਾ ਰਿਹਾ ਵੀ ਜਿਹੜੇ ਅਫਗਾਨਿਸਤਾਨ 'ਚੋਂ ਆਏ ਸਿੱਖ ਉੱਥੇ 30 ਸਾਲ ਤੋਂ ਬੈਠੇ ਨੇ ਕੀ ਉਹਨਾਂ ਨੂੰ ਸਿਟੀਜ਼ਨਸ਼ਿਪ ਮਿਲ ਗਈ ਹੈ, ਜਾਂ ਜਿਹੜੇ ਪਿਛਲੇ ਸਾਲ 1.5 ਸਾਲ ਤੋਂ ਆਏ ਨੇ। ਸਾਹਮਣੇ ਇਹ ਆਇਆ ਕਿ CAA ਨੂੰ ਪਾਸ ਹੋਇਆ 2 ਸਾਲ ਹੋ ਗਏ ਨੇ, ਅਜੇ ਤੱਕ ਉਹ ਨਿਯਮ ਹੀ ਨਹੀਂ ਬਣਾਏ ਗਏ ਜਿਹਦੇ ਥੱਲੇ ਉਹ ਸਿਟੀਜ਼ਨਸ਼ਿਪ ਲਈ ਅਪਲਾਈ ਕਰ ਸਕਦੇ ਨੇ।
ਇਹਦਾ ਮਤਲਬ ਹੈ ਕਿ ਸਿਰਫ ਤੇ ਸਿਰਫ ਇੱਕ ਪੋਲੀਟੀਕਲ ਏਜੰਡਾ ਰੱਖ ਕੇ ਮੁਸਲਮਾਨਾਂ ਦੇ ਵਿੱਚ ਖੌਫ ਪੈਦਾ ਕਰਨ ਲਈ ਇਹ ਕਾਨੂੰਨ ਬਣਾਏ ਗਏ, ਲੇਕਿਨ ਅੱਜ ਤੱਕ ਕਿਸੇ ਨੂੰ ਵੀ ਇਹਦਾ ਫਾਇਦਾ ਨਹੀਂ ਮਿਲਿਆ ਹੈ। 2 ਸਾਲ ਬੀਤਣ ਬਾਅਦ ਵੀ ਕੋਈ ਅਫਗਾਨਿਸਤਾਨ 'ਚੋਂ ਆਇਆ ਸਿੱਖ ਜਾਂ ਹਿੰਦੂ ਜਾਂ ਬੌਧੀ ਜਾਂ ਜੈਨੀ ਜਾਂ ਈਸਾਈ, ਉਸ ਨੂੰ ਸਿਟੀਜ਼ਨਸ਼ਿਪ ਨਹੀਂ ਦਿੱਤੀ ਗਈ, ਕਿਉਂਕਿ ਲਾਅ ਤਾਂ ਇੱਕ ਗੈਜ਼ਟ 'ਚ ਆ ਜਾਂਦਾ ਹੈ, ਤੁਸੀਂ ਉਸ ਤੋਂ ਬਾਅਦ ਤੁਸੀਂ ਨਿਯਮ ਤੈਅ ਕੀਤੇ ਜਾਂਦੇ ਨੇ ਕਿ ਵੀ ਕਿਹਨਾਂ ਦੇ ਥੱਲੇ ਤੁਸੀਂ ਅਪਲਾਈ ਕਰਨਾ। ਹੁਣ ਇਹ ਉਹਨਾਂ ਦੀ ਇਨਰ ਪਾਲਿਸੀ, ਡੀਮੋਨੇਟਾਈਜੇਸ਼ਨ ਦਾ ਕੀ ਹਾਲ ਹੋਇਆ, GST ਦਾ ਕੀ ਹਾਲ ਹੋਇਆ, ਉਹਦਾ ਅਸੀਂ ਅਕਸਰ ਦੇਖਦੇ ਹਾਂ। ਔਰ ਕਿਵੇਂ 15-15 ਲੱਖ ਤੱਕ ਕੀ ਆਣੇ ਸੀ, ਅੱਜ ਇੱਕ ਨੇ ਬੜੀ ਡੀਟੇਲ ਦਿੱਤੀ ਹੋਈ ਸੀ ਕਿ ਉਹਨਾਂ ਸਾਰੇ ਹੀ ਗੁਜਰਾਤੀ ਨੇ ਇੱਕ ਵਿਜੇ ਮਲਾਇਆ ਨੂੰ ਛੱਡ ਕੇ ਕਿ ਕਿੰਨੇ ਲੱਖ ਕਰੋੜ ਮੁਲਕ ਦਾ ਲੈ ਕੇ ਦੌੜ ਗਏ। ਹੁਣ ਬਾਹਰਲੀ ਪਾਲਿਸੀ ਜਿਹੜੀ ਇੰਡੀਆ ਦੀ ਫੋਰਨ ਅੱਜ ਕੱਲ੍ਹ ਵੈਸੇ ਜੈ ਸ਼ੰਕਰ ਇਹਨਾਂ ਦਾ ਕਿਤੇ ਨਜ਼ਰ ਨਹੀਂ ਆ ਰਿਹਾ ਫੋਰਨ ਮਿਨਿਸਟਰ, ਮੈਂ ਖਿਆਲ ਉਹਨੂੰ ਕਿਹਾ ਹੋਣਾ ਕਿ ਭਾਈ ਤੇਰੇ ਤੇ ਅਸੀਂ ਇੰਨਾ ਯਕੀਨ ਕੀਤਾ ਸੀ, ਸਭ ਪਾਸਿਓਂ ਫੇਲਿਅਰ। ਹੁਣ ਤੁਸੀਂ ਫੋਰਨ ਪਾਲਿਸੀ ਦੇਖੋ, ਨੇਪਾਲ ਹੱਥੋਂ ਨਿਕਲਿਆ, ਬਿਲਕੁਲ ਜੋ ਜੁੱਤੀਆਂ ਚੀਨ ਤੋਂ ਪਈਆਂ ਗਲਵਾਨ ਵੈਲੀ ਤੋਂ ਲੈ ਕੇ, ਕੋਈ ਇੰਨੇ ਦੌਰ ਗੱਲਬਾਤ ਦੇ ਕਰਨ ਦੇ ਬਾਵਜੂਦ ਜਿਹੜਾ ਉਹ ਕੋਈ ਨਾ ਡੀ-ਐਸਕੇਲੇਸ਼ਨ ਹੋਈ ਨਾ ਡੀਮਿਲਟਰਾਈਜ਼ ਹੋਇਆ। ਅਫਗਾਨਿਸਤਾਨ 'ਚ ਟੋਟਲ ਕਲੈਪਸ, ਜਿੱਥੇ 3 ਬਿਲੀਅਨ ਡਾਲਰ ਤੋਂ ਜ਼ਿਆਦਾ ਉਹਨਾਂ ਨੇ ਇਨਵੈਸਟ ਕੀਤਾ ਹੈ। ਕਿੰਨੇ ਇਹਨਾਂ ਨੇ ਆਪਣੇ ਸਪਾਈਂਗ ਸੈਂਟਰ, ਜਸੂਸੀ ਸੈਂਟਰ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਖੋਲ੍ਹੇ। ਤਾਲਿਬਾਨ ਨੂੰ ਜਿਹੜਾ ਲੜ ਰਹੇ ਸੀ, ਜਿਹੜੇ ਆਪਣੇ ਮੁਲਕ ਦੀ ਆਜ਼ਾਦੀ ਲਈ, ਉਹਨਾਂ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਵਾਉਣ ਲਈ ਜਿਹੜਾ ਅਗਸਤ ਦਾ ਮਹੀਨਾ ਇਹਨਾਂ ਨੂੰ ਮਿਲਿਆ, UN ਸਿਕਿਉਰਿਟੀ ਕੌਂਸਲ ਦੀ ਪ੍ਰੈਜ਼ੀਡੈਂਟਸ਼ਿਪ, ਇਹਨਾਂ ਨੇ ਇੱਕ ਤੋਂ ਬਾਅਦ ਇੱਕ ਮਤਾ ਪਵਾਇਆ ਕਿ ਕੋਈ ਇਹਨਾਂ ਦੇ ਨੇੜੇ ਨਾ ਜਾਏ, ਕੋਈ ਕਿਤੇ ਇਹਨਾਂ ਨੂੰ ਰੈਕਗਨੀਸ਼ਨ ਨਾ ਮਿਲੇ। ਔਰ ਆਪਣਾ ਐਨ 15 ਅਗਸਤ ਨੂੰ ਤਾਲਿਬਾਨ ਨੇ ਕਾਬਲ ਤੇ ਕਬਜ਼ਾ ਕੀਤਾ। 17 ਅਗਸਤ ਨੂੰ ਇਹਨਾਂ ਨੇ ਆਪਣੇ ਸਾਰੇ ਮਜ਼ਾਰੇ ਸ਼ਰੀਫ, ਕੰਧਾਰ, ਦੂਜੇ ਤੀਜੇ ਸਭ ਉੱਥੋਂ ਭੱਜੇ। ਕਾਬਲ 'ਚੋਂ ਵੀ ਆਪਣੀ ਐਮਬੈਸੀ ਬੰਦ ਕਰਕੇ ਸਭ ਕੁਝ ਚੱਕ ਚਕਾ ਕੇ ਆਪਣੇ ਸਿਟੀਜ਼ਨਸ ਨੂੰ ਔਰ ਆਪਣੇ ਕਈ ਜਿਹੜੇ ਉਹਨਾਂ ਦੇ ਆਫੀਸ਼ੀਅਲ ਸੀ ਉੱਥੇ ਸੈਕੰਡ ਕਲਾਸ ਜਿਹੜੇ ਉਹਨਾਂ ਲਈ ਕੰਮ ਕਰਦੇ, ਉਹਨਾਂ ਨੂੰ ਵੀ ਉੱਥੋਂ ਛੱਡ ਕੇ ਦੌੜੇ। ਉਹ ਬਾਅਦ 'ਚ ਗੁਰਦੁਆਰੇ 'ਚ ਧੱਕੇ ਖਾਂਦੇ ਰਹੇ ਔਰ ਬਾਹਰ 'ਚ ਨਿਕਲੇ। ਹੁਣ ਔਰ ਇੰਟਰਨੈਸ਼ਨਲੀ ਉਹੀ ਕਿ ਜੀ ਪਾਕਿਸਤਾਨ ਆ ਗਿਆ, ਤਾਲਿਬਾਨ, ਦਹਿਸ਼ਤਗਰਦ, ਇਹ ਉਹ। ਤੇ ਬਹੁਤਿਆਂ ਨੂੰ ਲੱਗਦਾ ਸੀ ਕਿ ਵੀ ਇਹਨਾਂ ਨੇ ਇੰਨਾ ਕਾਟਾ ਮਾਰ ਦਿੱਤਾ ਹੈ, ਇੰਨੀ ਨੈਗੇਟਿਵਿਟੀ। ਤੁਸੀਂ ਤਾਂ ਕਦੇ ਵੀ ਦੁਨੀਆ 'ਚ ਡਿਪਲੋਮੇਸੀ ਦਾ ਇਹ ਰੂਲ ਆਫ ਦਾ ਥੰਬ ਹੁੰਦਾ ਕਿ ਤੁਸੀਂ ਕਦੇ ਵੀ ਕੱਟ ਆਫ ਨਹੀਂ ਕਰਦੇ ਲਾਈਨ। ਈਵਨ ਜੰਗ ਵੀ ਜਦੋਂ ਹੋ ਰਹੀ ਹੁੰਦੀ ਹੈ ਉਦੋਂ ਵੀ ਕਿਹਾ ਜਾਂਦਾ ਹੈ ਕਿ ਭਾਈ ਜਿਹੜੀਆਂ ਹੌਟ ਲਾਈਨ ਹੈ ਉਹ ਕਾਇਮ ਹੁੰਦੀ ਹੈ ਦੋਨਾਂ ਦੇ ਵਿੱਚ, ਕਿ ਭਾਈ ਜੇ ਇੱਕ ਧਿਰ ਹਾਰਦੀ ਹੈ ਉਹਨੇ ਸਰੈਂਡਰ ਵੀ ਕਰਨਾ ਹੈ, ਟਰਮਸ ਕਿਵੇਂ ਤੈਅ ਹੋਣਗੇ। ਪਰ ਇਹਨਾਂ ਨੇ ਤਾਂ ਅਫਗਾਨਿਸਤਾਨ ਤੇ ਇਵੇਂ ਲਾਲ ਪੈਨ ਦੇ ਨਾਲ ਕਾਟਾ ਮਾਰਿਆ ਤੇ ਆਪਣਾ ਸਭ ਕੁਝ ਦੌੜਾ ਕੇ ਉੱਥੋਂ ਦੌੜੇ। ਉਹਨਾਂ ਨੂੰ ਲੱਗਦਾ ਸੀ ਕਿ ਬਈ ਫਿਰ ਇਹਨਾਂ ਨੇ ਉਹੀ ਮਿਸਟਰ ਸਲੇਹ ਨੂੰ ਖੜਾ ਕਰਨ ਦੀ, ਉਸ ਦੇ ਮਸੂਦ ਦੇ ਮੁੰਡੇ ਨੂੰ, ਪੰਜਸ਼ੀਰੀ ਤੇ ਉਹ ਸਾਰਾ ਕੁਝ ਫੇਲ ਹੋਇਆ। ਤੇ ਹੁਣ ਅਗੇਨ ਜਦੋਂ ਉਹ ਵਕਤ ਆ ਗਿਆ ਜੋ ਕਿਸਾਨ ਅੰਦੋਲਨ ਨੇ ਇਹਨਾਂ ਨੂੰ ਥੁੱਕ ਕੇ ਜਿਹੜਾ ਜੋ ਇਹਨਾਂ ਨੇ ਥੁੱਕਿਆ ਸੀ ਉਹੀ ਚੱਟਣ ਤੇ ਮਜਬੂਰ ਕੀਤਾ। ਅੱਜ ਅਫਗਾਨਿਸਤਾਨ ਦਾ ਮੁੱਦਾ ਵੀ ਪਹਿਲਾਂ ਇਹਨਾਂ ਨੇ ਰਸ਼ੀਆ ਦੀਆਂ ਮਿੰਨਤ ਤਰਲਾ ਕਰਕੇ ਉਹਨਾਂ ਦੇ ਨਾਲ ਮਾੜਾ ਮੋਟਾ ਹੈਂਡਸ਼ੇਕ ਕੀਤਾ, ਮਾਸਕੋ ਮੀਟਿੰਗ 'ਚ ਆਪਣੇ ਆਪ ਨੂੰ ਸਦਵਾਇਆ। ਫਿਰ ਅਜੀਤ ਡੋਵਲ ਨੇ ਡਰਾਮੇਬਾਜ਼ੀ ਜਿਹੀ ਦਿੱਲੀ 'ਚ ਕੀਤੀ ਕਿ ਜਿਹੜੇ ਸਥਾਨ ਨੇ ਨਾਲ ਲੱਗਦੇ 3-4 ਔਰ ਉਹਦੇ 'ਚ ਪਾਕਿਸਤਾਨ ਨੂੰ ਵੀ ਸੱਦ ਲਿਆ ਜੀ, ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ। ਚੀਨ ਵੀ ਦੂਰ ਰਿਹਾ, ਪਾਕਿਸਤਾਨ ਵੀ ਉਹਦੀ ਫੂਕ ਜਿਹੀ ਨਿਕਲ ਗਈ ਉਹ ਸਾਰੇ ਦੀ। ਹੁਣ ਇਹਨਾਂ ਨੂੰ ਇਹ ਅਮਰੀਕਾ ਨੇ ਇਹਨਾਂ ਦੇ ਕੰਨ 'ਚ ਕਿਹਾ ਹੋਣਾ ਕਿ ਪੁੱਤਰ ਹੁਣ ਕੋਈ ਤੁਹਾਡੇ ਕੋਲ ਚੋਇਸ ਨਹੀਂ ਹੈ, ਜਾ ਕੇ ਚੱਟੋ ਜੋ ਤੁਸੀਂ ਥੁੱਕਿਆ ਹੋਇਆ। ਔਰ ਅੱਜ ਦੀ ਇਹ ਖਬਰ ਹੈ, ਇੰਡੀਆ ਮੁਲਿੰਗ ਆਪਸ਼ਨਸ ਓਵਰ ਰੀਓਪਨਿੰਗ ਮਿਸ਼ਨ ਇਨ ਅਫਗਾਨਿਸਤਾਨ, ਕਿ ਉਹਨਾਂ ਦੇ ਹਾਈ ਲੈਵਲ, ਕਿਉਂਕਿ ਆਲਰੇਡੀ ਕਾਬਲ ਦੇ ਵਿੱਚ ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਆਲਰੇਡੀ ਯੂਨਾਈਟਿਡ ਅਰਬ ਐਮੀਰੇਟਸ UAE ਜਿਹਨੂੰ ਕਹਿੰਦੇ ਨੇ, ਜਰਮਨੀ, ਜਾਪਾਨ, ਯੂਰਪੀਅਨ ਯੂਨੀਅਨ ਉਹ ਡਿਸਕਸ ਕਰ ਰਹੇ ਨੇ ਰੀਓਪਨ। ਹਾਲਾਂ ਅਜੇ ਤੱਕ ਤਾਲਿਬਾਨ ਦੀ ਹਕੂਮਤ ਨੂੰ ਫਾਰਮਲੀ ਕਿਸੇ ਨੇ ਰੈਕਗਨਾਈਜ਼ ਨਹੀਂ ਕੀਤਾ, ਪਰ ਹੋਰ ਰੈਕਗਨੀਸ਼ਨ ਕੀ ਹੁੰਦੀ ਹੈ ਉਹਨਾਂ ਨੇ ਇਹ ਵੀ ਸਾਹਮਣੇ ਆ ਰਿਹਾ ਕਿ ਵੀ ਉਹਨਾਂ ਦਾ ਜਿਹੜਾ ਪੈਸਾ ਬਾਹਰ ਇਹਨਾਂ ਨੇ ਫਰੀਜ਼ ਕੀਤਾ ਹੋਇਆ ਉਹ ਵੀ ਰਿਲੀਜ਼ ਕਰਨ ਜਾ ਰਹੇ ਨੇ, ਅਮਰੀਕਾ ਵਾਲੇ ਵੀ ਔਰ ਦੂਸਰੇ ਵਰਲਡ ਬੈਂਕ, IMF ਔਰ ਦੂਸਰੇ ਵਾਲੇ ਵੀ। ਔਰ ਉਹਨਾਂ ਨੇ ਆਲਰੇਡੀ ਇਹਨਾਂ ਮੁਲਕਾਂ ਦੇ ਜਿਨ੍ਹਾਂ ਦੇ ਮੈਂ ਨਾਂ ਲਏ ਨੇ ਉਹ ਰੀਸਟਾਫ ਕਰ ਰਹੇ ਨੇ। ਉੱਥੇ ਪਾਕਿਸਤਾਨ ਨੇ ਤਾਂ ਦੋਨੋਂ ਪਾਸਿਓਂ ਆਪਣੇ ਉਧਰ ਉਹਨਾਂ ਦੇ ਕੰਮ ਕਰ ਰਹੇ ਨੇ, ਇੱਧਰੋਂ ਇਹਨਾਂ ਦੇ ਕਰ ਰਹੇ ਨੇ। ਟਰਕੀ ਦਾ ਵੀ ਇਵੇਂ ਰਿਹਾ, ਉਹਨਾਂ ਨੇ ਤਾਂ ਬੰਦ ਵੀ ਨਹੀਂ ਸੀ ਕੀਤੀਆਂ, ਇੰਡੀਆ ਹੀ ਸੀ ਆਪਣੀ ਦਿੱਲੀ ਬੰਦ ਕਰਕੇ ਗਿਆ ਸੀ। ਔਰ ਇਸੇ ਤਰ੍ਹਾਂ ਜਿਹੜੀਆਂ ਨੇ
रशिया, चाइना, ईरान, पाकिस्तान, कतर, टर्की, तुर्कमानिस्तान ਇਹਨਾਂ ਦੀਆਂ ਐਮਬੈਸੀਜ਼ ਆਲਰੇਡੀ ਖੁੱਲ ਰਹੀਆਂ ਸੀ। ਸੋ ਇੰਡੀਆ ਨੇ ਹਾਇਰ ਲੈਵਲ ਦੇ ਉੱਤੇ ਇਹ ਅੱਜ ਡਿਸਕਸ ਕੀਤਾ ਹੈ ਕਿ ਵੀ ਉਹ ਉੱਥੇ ਆਪਣਾ ਖੋਲਣਗੇ ਕਿ ਵੀ ਅਸੀਂ ਜਿਹੜਾ ਹੈ ਐਸਟੈਬਲਿਸ਼ਿੰਗ ਅ ਪ੍ਰੈਜ਼ੈਂਸ ਇਨ ਅਫਗਾਨਿਸਤਾਨ has nothing to do with recognition. It simply means that you would like to have people on the ground dealing with the new regime to continue engagement with the people. ਅਜੇ ਵੀ ਉਹ ਰੱਸੀ ਸੜ ਗਈ ਵੱਟ ਨਹੀਂ ਗਿਆ, ਕਹਿ ਰਹੇ ਨੇ ਜੀ ਅਸੀਂ ਉਹ ਪੀਪਲ ਟੂ ਪੀਪਲ ਕਰਨਾ ਚਾਹੁੰਦੇ ਹਾਂ ਕਨੈਕਸ਼ਨ। ਇਹਦਾ ਮਤਲਬ ਇਹ ਨਹੀਂ ਅਸੀਂ ਰੈਕਗਨਾਈਜ਼ ਕਰ ਰਹੇ। ਉਹ ਗੱਲ ਉਵੇਂ ਹੀ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਸੁਣਾਉਂਦੇ ਹੁੰਦੇ ਨੇ ਕਿ ਵੀ ਕੋਈ ਘਰੋਂ ਜਿਹੜਾ ਉਹ ਦੌੜ ਗਿਆ ਸ਼ਰਾਰਤ ਕਰਕੇ ਜਾਂ ਕਿ ਵੀ ਮੈਨੂੰ ਮਨਾਉਣ ਆਉਣਗੇ, ਉਹ ਸਾਰਾ ਦਿਨ ਸ਼ਾਮ ਤੱਕ ਬੈਠਾ ਰਿਹਾ, ਕੋਈ ਆਇਆ ਨਾ ਘਰ ਦਾ ਮਨਾਉਣ। ਉਹਨੇ ਸ਼ਾਮ ਨੂੰ ਦੇਖਿਆ ਤੇ ਉਹ ਵਗ ਘਰ ਨੂੰ ਮੁੜਿਆ ਆਉਂਦਾ ਸੀਗਾ ਤੇ ਉਹ ਕੱਟੇ ਦੀ ਪੂਛ ਫੜ ਕੇ ਜਿਹੜਾ ਆ ਗਿਆ, ਉਹ ਕਹਿੰਦਾ ਮੈਂ ਤਾਂ ਨਹੀਂ ਸੀ ਆਉਂਦਾ, ਇਹ ਮੈਨੂੰ ਕੱਟਾ ਲੈ ਕੇ ਆਇਆ। ਹੁਣ ਇਹ ਹਾਲ ਇਹਨਾਂ ਦਾ ਹੈ ਕਿ ਵੀ ਇਹਨਾਂ ਦਾ ਦੇ ਪੱਲੇ ਹੋਰ ਕੁਝ ਨਹੀਂ ਹੈ ਔਰ ਹਰ ਥਾਂ ਜਲੂਸ ਕਢਾ ਰਹੇ ਨੇ। ਹੁਣ ਇਹਨਾਂ ਨੇ ਇੱਕ ਬੜਾ ਵੱਡੇ 에ਅਰਪੋਰਟ ਦਾ ਨੋਇਡਾ ਦਿੱਲੀ ਦੇ ਨਾਲ ਲੱਗਦਾ, ਉਸ ਤੇ ਇੱਕ ਟਾਊਨ ਹੈ ਜੇਵਰ, ਹਜ਼ਾਰਾਂ ਏਕੜ ਜ਼ਮੀਨ ਵਿਚਾਰੇ ਪਿੰਡਾਂ ਦੇ ਲੋਕ ਉਜਾੜ ਕੇ ਉੱਥੇ ਕਹਿ ਰਹੇ ਨੇ ਜੀ ਅਸੀਂ ਏਸ਼ੀਆ ਦਾ ਸਭ ਤੋਂ ਵੱਡਾ ਇੰਟਰਨੈਸ਼ਨਲ 에ਅਰਪੋਰਟ ਜੇਵਰ ਦੇ ਵਿੱਚ ਉਦਘਾਟਨ ਵੀ ਹੋ ਗਿਆ। ਹੁਣ ਉਹਨਾਂ ਦੇ ਮਿਨਿਸਟਰਸ ਤੋਂ ਲੈ ਕੇ ਔਰ ਉਹਨਾਂ ਦੇ ਜਿੰਨੇ ਉਹਨਾਂ ਦੇ ਉਹਨੂੰ ਹੈਸ਼ਟੈਗ ਜਿਨ੍ਹਾਂ ਨੇ ਚਲਾਏ ਉਹਦੇ ਤੇ ਉਹਨਾਂ ਨੇ ਇੱਕ ਤਸਵੀਰ ਲਾਈ ਕਿ ਜਿਹੜਾ ਜੇਵਰ 에ਅਰਪੋਰਟ ਹੈ ਦੁਨੀਆ ਦਾ ਇਹ ਸਭ ਤੋਂ ਵੱਡਾ 에ਅਰਪੋਰਟ ਹੈ। ਇਹ ਜਿਹਦੀ ਪਿਕਚਰ ਹੈ ਉਹ ਬਾਅਦ ਸਾਹਮਣੇ ਆਇਆ ਕਿ ਜਿਹੜਾ ਬੀਜਿੰਗ ਦਾ 에ਅਰਪੋਰਟ ਹੈ 2 ਸਾਲ ਤੋਂ ਫੰਕਸ਼ਨਲ, ਉਹਦੀਆਂ ਹੀ ਫੋਟੋਆਂ ਲਾਈਆਂ ਹੋਈਆਂ। ਔਰ ਬਾਅਦ 'ਚ ਉਹਨਾਂ ਨੇ ਚੀਨ ਵਾਲਿਆਂ ਨੇ ਮਜ਼ਾਕ ਕੀਤਾ, ਉਹਨਾਂ ਨੇ ਕਿਹਾ ਯਾਰ ਇੰਨਾ ਵੱਡਾ ਝੂਠ ਤਾਂ ਇਹ ਤਾਂ ਸਾਡਾ 에ਅਰਪੋਰਟ ਹੈ ਜੀ, ਤੁਸੀਂ ਕਹਿ ਰਹੇ ਹੋ ਜੀ ਜੇਵਰ ਅਸੀਂ ਬਣ ਗਿਆ ਸਾਡਾ, ਅਸੀਂ ਇਸ ਮਾਡਲ ਤੇ। ਉਹ ਬਿਲਕੁਲ ਹਿਊਮਿਲੇਸ਼ਨ ਦਾ ਮਤਲਬ ਇਸ ਲੈਵਲ ਤੱਕ ਜਾ ਕੇ ਇਹ ਝੂਠ ਬੋਲਦੇ ਨੇ। ਫੇਲਿਅਰ ਇਹਨਾਂ ਦੀ ਕਿਸ ਲੈਵਲ ਦੀ ਹੈ ਔਰ ਅੰਦਾਜ਼ਾ ਤੁਸੀਂ ਲਾਓ ਕਿ ਹੁਣ ਅਫਗਾਨਿਸਤਾਨ 'ਚ ਜਦੋਂ ਇਹ ਜਾ ਕੇ ਉੱਥੇ ਆਪਣੀ ਐਮਬੈਸੀ ਵਾਪਸ ਖੋਲ ਕੇ ਆਪਣਾ ਸਟਾਫ ਔਰ ਆਪਣਾ ਉੱਥੇ ਲਾਣਗੇ ਤੇ ਉਹ ਫਿਰ ਪਠਾਨ ਵੀ ਹੱਸਣਗੇ, ਉਹ ਕਹੇਗਾ ਆ ਗਿਆ भागा क्यों था लाला, यहाँ रहता, हमने कुछ बोला थोड़ी था, है ना। जी डॉक्टर साहब थोड़ा बहुत बहुत शुक्रिया। साथ लेने ब्रेक व्यूअर्स तो इसी तरह बने रहना, मिलते हैं छोटे जे ब्रेक तो बाद।